ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੇ ਇਸ਼ੂ ਤੋਂ ਪਹਿਲਾਂ ਆਪਾਂ ਲਵਾਂਗੇ ਆਪਣੇ ਜਿਹੜੇ ਵਿਊਅਰਸ ਨੇ ਜਿਹੜੇ ਲਾਈਵ ਸਾਨੂੰ ਦੇਖ ਰਹੇ ਨੇ ਫੇਸਬੁੱਕ ਰਾਹੀਂ, ਉਹਨਾਂ ਦੇ ਮੈਸੇਜ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ? ਇੱਕ ਵਾਰੀ ਅਸੀਂ ਫਿਰ ਇਹ ਦੱਸਦੇ ਹੀ ਹੈ ਕਿ ਜਿਉਂ ਹੀ ਇਹ ਪ੍ਰੋਗਰਾਮ ਖਤਮ ਹੋਏਗਾ 9 ਤੋਂ 10 ਵਜੇ ਤੱਕ ਪੈਨਲ ਡਿਸਕਸ਼ਨ ਜਿਹੜੀ ਕਿ 70 ਸਾਲ ਅਖੌਤੀ ਭਾਰਤ ਦੀ ਆਜ਼ਾਦੀ ਔਰ ਸਿੱਖ ਕੌਮ ਦਾ ਖਾਲਿਸਤਾਨ ਦਾ ਸੰਕਲਪ ਡਿਟਰਮੀਨੇਸ਼ਨ ਔਰ ਕੱਲ੍ਹ ਦੀ ਜਿਹੜੀ ਫਰੀडम ਰੈਲੀ ਹੈ ਇਸ ਨਾਲ ਸੰਬੰਧਿਤ ਹੋਏਗੀ। ਸੋ ਆਪਣੇ ਟੀਵੀ ਸੈਟ ਜਿਹੜੇ ਵੀ ਤੁਸੀਂ ਜਿਸ ਰਾਹੀਂ ਵੀ ਦੇਖ ਰਹੇ ਹੋ ਜਾਂ ਫੇਸਬੁੱਕ ਇਸ ਨੂੰ ਤੁਸੀਂ ਮੋਨੀਟਰ ਕਰਦੇ ਰਹਿਣ। ਮੈਸੇजेस ਹਰੂਨ ਤਰਾਰ ਲਿਖਦੇ ਨੇ ਥੈਂਕਸ TV 84। ਮਲਕ ਬਲਾਲ ਲਿਖਦੇ ਨੇ ਬੜੀ ਗੱਲ ਹੈ ਜੀ ਜ਼ਬਰਦਸਤ। ਜੀਤਾ ਸੰਦਰ ਲਿਖਦੇ ਨੇ TV 84 ਗੁੱਡ ਜੌਬ ਖਾਲਿਸਤਾਨ ਜ਼ਿੰਦਾਬਾਦ। ਰਾਜਾ ਡੈਨੀਅਲ ਸ਼ਾਬੀਰ ਜੰਜੂਆ ਲਿਖਦੇ ਨੇ ਵੈਰੀ ਨਾਈਸ ਡਾਕਟਰ ਸਾਹਿਬ। ਲੱਕੀ ਬਰਾੜ ਖਾਲਿਸਤਾਨ ਜ਼ਿੰਦਾਬਾਦ। ਬਲਿਹਾਰ ਸਿੰਘ ਕੰਗ ਵਾਹਿਗੁਰੂ ਜੀ। ਇਮਰਾਨ ਮੁਰੀਦ ਖਾਲਿਸਤਾਨ ਜ਼ਿੰਦਾਬਾਦ। ਐਂਡ ਪੀਸ ਫਰੋਮ ਟੈਕਸਾਸ। ਨਵਤੇਜ ਸਿੰਘ ਵੈਰੀ ਗੁੱਡ। ਕੁਛ ਵਿੱਚੋਂ ਹਾਂ ਇੱਕ ਮਲਕ ਬਲਾਲ ਸਾਹਿਬ ਨੇ ਲਿਖਿਆ ਸੀ ਡਾਕਟਰ ਸਾਹਿਬ ਸਾਨੂੰ ਵੀ ਦੱਸ ਦਿਓ ਇਹ ਸਾਰਾ ਕੁਛ ਅਸੀਂ ਕਿਹੜੇ ਚੈਨਲ 'ਤੇ ਦੇਖਾਂਗੇ ਅਤੇ ਕਿੰਨੇ ਵਜੇ ਪਾਕਿਸਤਾਨੀ ਵਕਤ ਦੇ। ਬਲਾਲ ਸਾਹਿਬ ਇਹ ਕਿਉਂਕਿ ਤੁਸੀਂ ਹੁਣ ਲਾਈਵ ਲਿਖਿਆ ਇਹੀ ਟਾਈਮ ਹੈ ਪਾਕਿਸਤਾਨ 'ਚ, ਕਿਉਂਕਿ ਭਾਰਤੀ ਕਬਜ਼ੇ ਵਾਲੇ ਪੰਜਾਬ 7 ਵਜੇ ਹੁੰਦੇ ਨੇ ਮੇਰੇ ਖਿਆਲ ਪਾਕਿਸਤਾਨੀ ਟਾਈਮ ਅੱਧਾ ਘੰਟਾ ਪਿੱਛੇ ਹੈ। ਸੋ ਤੁਹਾਡੇ 6:30 ਤੋਂ 7 ਸਵੇਰ ਦੇ ਹੁੰਦੇ ਨੇ ਜਿਹੜੇ ਤੁਸੀਂ ਫੇਸਬੁੱਕ 'ਤੇ ਹੀ ਦੇਖ ਸਕਦੇ ਹੋ। ਜੇ ਤੁਸੀਂ ਅਮਰੀਕਾ ਕੈਨੇਡਾ 'ਚ ਹੈਗੇ ਹੋ ਫਿਰ ਤੁਸੀਂ ਜਿਵੇਂ ਸਪੈਕਟਰਮ ਹੈ ਜਿਹੜਾ ਕਿ ਟਾਈਮ ਵਾਰਨਰ ਨੇ ਨੂੰ ਹੀ ਟੇਕ ਓਵਰ ਕੀਤਾ ਹੈ ਜਾਂ ਬੈਲ 5 ਹੈ ਔਰ ਰੂਪੂ ਜਾਦੂ ਸਾਰੇ ਜਿਹੜੇ ਬਾਕੀ ਸ਼ਾਵਾ ਇਹਨਾਂ ਹਾਂ। ਔਰ ਤੁਸੀਂ ਜਿਵੇਂ ਇਹ ਡਾਇਰੈਕਟ ਜਿਹੜਾ ਗੈਜਟ TV 84.tv ਤੇ ਇਸ ਤੇ ਤੁਸੀਂ ਦੇਖ ਸਕਦੇ ਹੋ। ਔਰ ਕੁਛ ਮੈਸੇजेस ਦਲਜੀਤ ਸਿੰਘ ਪਾਕਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ। ਸੈਮ ਤੂਰ ਗੁਰਦੀਪ ਧਾਲੀਵਾੜ ਸੁਖਚੈਨ ਸਿੰਘ ਨਿਰਮਲਜੀਤ ਸਿੰਘ ਖੱਟੜਾ ਸਰਤਾਜ ਸਿੰਘ ਕਸ਼ਮੀਰ ਵਿਰਕ ਇਹਨਾਂ ਸਾਰਿਆਂ ਦੇ ਮੈਂ ਪੜ੍ਹ ਨਹੀਂ ਸਕਾਂਗਾ ਕਿਉਂਕਿ ਵਕਤ ਦੀ ਜਿਹੜੀ ਹੈ ਕਮੀ ਹੈ। ਨਸਲੀ ਨਫ਼ਰਤ ਅਸੀਂ ਜਦੋਂ ਅਮਰੀਕਾ ਨੂੰ ਇੱਕ ਆਸ ਦੀ ਇੱਕ ਬੀਕਨ ਆਫ ਹੋਪ ਕਹਿੰਦੇ ਹੈ ਔਰ ਸਿਟੈਡਲ ਆਫ ਡੈਮੋਕ੍ਰੇਸੀ ਅਨਫੋਰਚੂਨੇਟਲੀ ਪਿਛਲੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਕੈਂਪੇਨ ਦੇ ਦੌਰਾਨ ਇੰਨੀ ਨਫ਼ਰਤ ਵੈਨਮ ਜਿਹੜੀ ਹੈ ਉਹ ਸਪਿਊ ਹੋਈ, ਉਹ ਚਾਰ ਚੁਫੇਰੇ ਸੁੱਟੀ ਗਈ। ਉਹ ਮੁਸਲਮਾਨਾਂ ਦੇ ਖਿਲਾਫ ਬਾਹਰਲੇ ਲੋਕਾਂ ਦੇ ਖਿਲਾਫ ਮੈਕਸੀਕੋ ਦੇ ਨਾਲ ਕੰਧ ਬਣਾਉਣ ਦੀ ਗੱਲ ਕਾਲਿਆਂ ਦੇ ਖਿਲਾਫ ਦੂਜਿਆਂ ਦੇ ਕਿ ਔਰ ਹੁਣ ਕਿਉਂਕਿ ਜਦੋਂ ਤੁਸੀਂ ਨਫ਼ਰਤ ਦੇ ਉੱਤੇ ਕੋਈ ਇਮਾਰਤ ਬਣਾਈ ਹੈ ਅਤੇ ਜਦੋਂ ਤੁਸੀਂ ਪਹੁੰਚ ਗਏ ਵਾਈਟ ਹਾਊਸ 'ਚ ਹੁਣ ਜਿਹੜੇ ਤੁਸੀਂ ਲੋਕ ਖੜੇ ਕੀਤੇ ਉਸ ਨਫ਼ਰਤ ਦੇ ਉੱਤੇ ਸ਼ੇਰ ਦੀ ਸਵਾਰੀ ਵਾਂਗ ਸ਼ੇਰ ਦੇ ਉੱਤੇ ਜਿਹੜਾ ਚੜ੍ਹਦਾ ਉਹ ਫਿਰ ਸ਼ੇਰ ਤੋਂ ਉਤਰ ਨਹੀਂ ਸਕਦਾ, ਉਹ ਫਿਰ ਖਾਂਦਾ ਹੈ ਸ਼ੇਰ। ਹੁਣ ਉਹਨਾਂ ਦੀ ਫਰਸਟ੍ਰੇਸ਼ਨ ਹੈ ਔਰ ਉਹਨਾਂ ਵਿਚਲੀ ਨਫ਼ਰਤ ਹੈ ਔਰ ਜਿਹੜੀਆਂ ਘਟਨਾਵਾਂ ਪਿਛਲੇ ਵੀਕਐਂਡ 'ਤੇ ਜਿਹੜੀਆਂ ਖਾਸ ਤੌਰ 'ਤੇ ਵਾਪਰੀਆਂ ਨੇ ਔਰ ਇਹ ਇੱਕ ਨਫ਼ਰਤ ਦੀ ਇੰਤਹਾ ਜਿਹੜੀ ਕਿ ਨਜ਼ਰ ਆ ਰਹੀ ਹੈ ਕਿਉਂਕਿ ਚਾਰਲਸ ਵਿਲੇ ਜਿਹੜਾ ਵਰਜੀਨੀਆ 'ਚ ਹੈ ਕਿਉਂਕਿ ਚਾਰਲਸ ਟਾਊਨ ਪਹਿਲਾਂ ਮੈਂ ਸਮਝਦਾ ਰਿਹਾ ਇਹ ਉੱਥੇ ਕਿਵੇਂ ਨਸਲਵਾਦੀਆਂ ਨੇ ਨਫ਼ਰਤ ਦਾ ਪ੍ਰੋਟੈਸਟ ਕੀਤਾ ਔਰ ਜੇ ਦੂਸਰਿਆਂ ਨੇ ਜਿਹੜੇ ਕਿ ਅਮਰੀਕਨ ਉਹ ਵੀ ਨੇ ਜਿਹੜੇ ਗੋਰੇ ਨੇ ਉਹਨਾਂ 'ਚ ਵੀ ਬਹੁਤੇ ਜਿਹੜੇ ਖਲੋਤੇ ਨੇ ਕਿ ਨਹੀਂ ਇਸ ਨਫ਼ਰਤ ਦੀ ਥਾਂ ਨਹੀਂ ਹੈ। ਔਰ ਇੱਕ ਫਿਰ ਨਸਲਵਾਦੀ ਨੇ ਕਾਰ ਉੱਤੇ ਚੜ੍ਹਾ ਦਿੱਤੀ ਉਹਨਾਂ 'ਤੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਨਸਲਵਾਦ ਦੇ ਖਿਲਾਫ। ਇੱਕ ਮਾਰਿਆ ਗਿਆ 22-23 ਜ਼ਖਮੀ ਹੋਏ ਔਰ 2 ਪੁਲਿਸ ਆਫਿਸ ਜਿਹੜੇ ਉਹ ਸਾਰਿਆਂ ਨੂੰ ਜਿਹੜਾ ਮੋਨੀਟਰ ਕਰ ਰਹੇ ਸੀ ਹੈਲੀਕਾਪਟਰ ਰਾਹੀਂ ਉਹ ਹਾਦਸਾ ਹੋਇਆ ਉਹਨਾਂ ਦੇ ਵਿੱਚ ਵੀ 2 ਮਾਰੇ ਗਏ। ਔਰ ਇਹ ਪਹਿਲਾਂ ਇਸ ਦੇ ਉੱਤੇ ਕ੍ਰਿਟਿਸਿਜ਼ਮ ਹੋਇਆ ਕਿ ਪ੍ਰੈਜ਼ੀਡੈਂਟ ਟਰੰਪ ਨੇ ਈਵਨ ਕੰਡੈਮ ਵੀ ਨਹੀਂ ਸੀ ਕੀਤਾ। ਬਾਅਦ 'ਚ ਹੁਣ ਆਇਆ ਹੈ ਟਰੰਪ ਕੰਡੈਮਸ ਹੇਟ ਗਰੁੱਪਸ ਕਾਲਸ ਰੇਸਿਜ਼ਮ ਈਵਲ ਡੇਜ਼ ਆਫਟਰ ਸ਼ਾਰਲਟਸਵਿਲ ਵਾਇਲੈਂਸ। ਸੋ ਇਹ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਲਾਈਨ ਹੈ ਔਰ ਇਹ ਸਾਰੀ ਨਫ਼ਰਤ ਜਿਹੜੀ ਹੈ ਇਹ ਕੰਡੈਮਨੇਬਲ ਹੈ। ਅਸੀਂ ਸਮਝਦੇ ਹਾਂ ਵੀ ਜੇ ਅਮਰੀਕਾ ਜਿਹੜਾ ਇਹਨਾਂ ਦੀ ਆਪਣੀ ਇੱਕ ਉਹ ਕਾਲਾ ਦੌਰ ਸੀ ਸਲੇਵਰੀ ਦੀ ਹਿਸਟਰੀ ਦੂਜੀ 1960 ਤੋਂ ਬਾਅਦ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਵਾਈਟ ਹਾਊਸ 'ਚ ਪਹੁੰਚੇ ਅਸੀਂ ਸਮਝਦੇ ਸੀ ਕਿ ਵੀ ਇਹ ਔਰ ਕੂਕਲੈਕਸ ਕਲੈਨ ਵਾਲੇ ਇੱਥੇ ਜਿਹੜੇ ਕੋਈ ਪ੍ਰੋਟੈਸਟ ਕਰਦੇ ਸੀ ਹੁੱਡਡ ਪ੍ਰੋਟੈਸਟ ਕਹਿੰਦੇ ਸੀ ਹੁੱਡ ਜਿਹਾ ਪਾ ਕੇ 1 ਦਰਜਨ 2 ਦਰਜਨ ਬੰਦੇ ਪ੍ਰੋਟੈਸਟ ਤਾਂ ਉਹ ਕਰਦੇ ਰਹੇ ਹਮੇਸ਼ਾ ਹੀ ਲੇਕਿਨ 2 ਦਰਜਨ ਤੋਂ ਜ਼ਿਆਦਾ ਨਹੀਂ ਸੀ ਹੁੰਦੇ। ਪਰ ਹੁਣ ਜਿਸ ਕਿਸਮ ਦਾ ਹੌਸਲਾ ਔਰ ਵਿਰੋਧ ਨੂੰ ਕੁਚਲਣ ਦੀ ਲਾਈਨ ਹੈ ਇਸ ਨਫ਼ਰਤ ਨੂੰ ਇਸ ਸਾਰੀ ਨੀਤੀ ਨੂੰ ਅਸੀਂ ਕੰਡੈਮ ਕਰਦੇ ਹਾਂ। ਔਰ ਕੁਦਰਤੀ ਇੱਕ ਸਟੋਰੀ ਜਿਹੜੀ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਕਿ ਵੀ ਇਸ ਨਫ਼ਰਤ ਨੂੰ ਹਾਲਾਂ ਅਸੀਂ ਸਮਝਦੇ ਹਾਂ ਵੀ ਜਿਹੜੀ ਨਾਜ਼ੀਆਂ ਦੀ ਆਈਡੀਓਲੋਜੀ ਸੀ ਨਸਲਵਾਦ ਦੀ ਸਵਸਤਕਾ ਹਿੰਦੂ ਮੰਦਰਾਂ ਦਾ ਨਿਸ਼ਾਨ ਹੁੰਦਾ ਹੈ
ਪਿਓਰ ਵਾਈਟ ਰੇਸ, ਐਰੀਅਨ ਦਾ ਕਨਸੈਪਟ ਵੀ ਇਹਨਾਂ ਦਾ ਕਨਸੈਪਟ ਸੀ ਜੀ। ਲੇਕਿਨ ਕੋਈ ਫ੍ਰੈਂਚ ਲੇਡੀ ਹਿੰਦੂ ਬਣ ਕੇ ਉਹਨੇ ਫਿਰ ਨਾਜ਼ੀਆਂ ਦੀ ਸਿਫਤ ਕੀਤੀ ਜਾਂ ਹਿੰਦੂਆਂ ਦੀ ਸਿਫਤ ਕੀਤੀ, ਔਰ ਉਹਦੀਆਂ ਰਾਈਟਿੰਗਸ ਆਲ ਆਫ ਏ ਸਡਨ ਅਮਰੀਕਾ ਦੇ ਵਿੱਚ ਜਿਹੜਾ ਇਹ ਨਸਲਵਾਦ ਚੱਲ ਰਿਹਾ ਉਹ ਪਪੂਲਰ ਹੋਈਆਂ। ਇਹ ਸਟੋਰੀ scroll.in ਦੀ ਹੈ। ਰਾਈਟਿੰਗਸ ਆਫ ਫ੍ਰੈਂਚ ਹਿੰਦੂ who worshipped Hitler as an avatar of Vishnu are inspiring the United States ultra-right। ਇਹ ਪੂਰੀ ਕਹਾਣੀ ਹੈ ਔਰ ਮੈਂ ਹੁਣ ਇਹਨੂੰ ਟੱਚ ਬੇਸ ਹੀ ਕਰਦਾ ਕਿ ਵੀ ਇਹਨੇ ਬੀਬੀ ਨੇ ਇਹ ਕਿੱਥੋਂ ਫਰਾਂਸ ਚੋਂ ਨਿਕਲੀ, ਇੰਡੀਆ ਜਾ ਕੇ ਹਿੰਦੂ ਬਣ ਗਈ ਔਰ ਉਹਨੇ ਦੇਖਿਆ, ਉਹਨੇ ਐਲਾਨਿਆ ਕਿ ਜਿਹੜਾ ਹਿਟਲਰ ਹੈ ਇਹ ਵਿਸ਼ਨੂੰ ਦਾ ਅਵਤਾਰ ਹੈ ਔਰ ਇਹ ਅਵਤਾਰਵਾਦ 'ਚ ਉਹਨੇ ਲਿਆਂਦਾ। ਔਰ ਉਹਨੇ ਕਿਹਾ ਵੀ ਹੁਣ ਜਿਹੜੀਆਂ ਉਹਦੀਆਂ ਰਾਈਟਿੰਗਸ ਨੇ ਉਹਨੇ ਕਿਹਾ ਕਿ ਸਵਿਤਰੀ ਦੇਵੀ, ਇਹ ਫ੍ਰੈਂਚ ਨੇ ਆਪਣਾ ਨਾਮ ਸਵਿਤਰੀ ਦੇਵੀ ਰੱਖ ਲਿਆ ਹਿੰਦੂ ਬਣ ਕੇ, ਵਾਜ਼ ਬੋਰਨ ਮੈਕਸੀਮੀਆਨੀ ਪੋਰਟੇਜ ਇਨ 1905। ਇਹਦਾ ਅਸਲੀ ਨਾਂ ਜਿਹੜਾ ਹੈ ਫ੍ਰੈਂਚ ਨੇਮ ਮੈਕਸੀਮੀਆਨੀ ਪੋਰਟੇਜ ਸੀ ਔਰ 1905 ਦੇ ਵਿੱਚ ਦਾ ਜਨਮ ਹੋਇਆ ਸੀ। ਸੋ ਮੈਂ ਇਸ ਆਰਟੀਕਲ ਨੂੰ ਕਿ ਵੀ ਉਹਦਾ ਰਾਈਟ ਅਪ ਕੀ ਹੈ ਔਰ ਕਿਵੇਂ ਉਹ ਵਿਸ਼ਨੂੰ ਦਾ ਅਵਤਾਰ ਬਣਾਇਆ ਔਰ ਅੱਜ ਅਮਰੀਕਾ 'ਚ ਜਿਹੜੇ ਨਸਲਵਾਦੀ ਗਰੁੱਪ ਜਿਹੜੇ ਹਿੰਸਾ ਫੈਲਾ ਰਹੇ ਨੇ ਉਹ ਕਿਵੇਂ ਉਹਦੇ ਤੋਂ ਪ੍ਰਭਾਵਿਤ ਨੇ ਔਰ ਅੱਜ ਉਹਦੀਆਂ ਰਾਈਟਿੰਗਸ ਨੂੰ ਕੋਟ ਕਰ ਰਹੇ ਨੇ, ਫਿਰ ਇਹ ਸਮਝਣਾ ਸੌਖਾ ਹੋਏਗਾ ਕਿ ਜਿਹੜਾ ਹਿੰਦੂਤਵ ਹੈ ਮੋਦੀ ਦਾ, ਔਰ ਐਵੇਂ ਨਹੀਂ ਹਿੰਦੂ ਫੈਡਰੇਸ਼ਨ ਵਾਲਿਆਂ ਨੇ ਇੱਥੇ ਨਿਊ ਜਰਸੀ 'ਚ ਟਰੰਪ ਨੂੰ ਸੱਦ ਕੇ ਔਰ ਉੱਥੇ ਉਹਦੇ ਕੇਕ ਉਹਦੇ ਮੂੰਹ 'ਚ ਲਾਉਂਦੇ ਰਹੇ, ਉਹਦੀ ਫੋਟੋ ਨੂੰ ਜਨਮ ਦਿਨ ਸੈਲੀਬ੍ਰੇਟ ਕਰਦੇ ਰਹੇ। ਇਸ ਆਰਟੀਕਲ ਤੋਂ ਬਾਅਦ ਮੈਨੂੰ ਸਮਝ ਆਈ ਕਿ ਵੀ ਹਿਸਟੋਰੀਕਲੀ ਤਾਂ ਸੀ ਕਿ ਵੀ ਸਵਸਤਕਾ ਨਾਜ਼ੀ, ਕਿ ਅਮਰੀਕਾ ਦੇ ਰਾਈਟ ਵਿੰਗਰਸ ਨਾਲ ਹਿੰਦੂਆਂ ਦਾ ਜਾਂ ਮੋਦੀ ਜਾਂ ਹਿੰਦੂਤਵੀਆਂ ਦਾ ਕੀ ਸੰਬੰਧ ਹੈ। ਇਹ ਆਰਟੀਕਲ ਅਸੀਂ ਡੀਟੇਲ ਕਿਉਂਕਿ ਮੈਂ ਘੜੀ ਦੇਖ ਰਿਹਾ ਤੇ ਹੁਣ ਇਹਨੂੰ ਡਿਸਕਸ ਕਰਨ ਦਾ ਵਕਤ ਨਹੀਂ ਹੋਣਾ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 186 ਨੂੰ ਚੁਣਿਆ ਜੀ। ਲਿਖਨ ਪੜਨ तौलो जाने दिसंतर जौलो, कहत सुनत है विदेश के संदेश कै, देखत तो देखिए इत पुत दोए हुए, इत उत दोए हुए, भेटत परस्पर बिरहा आवेश कै, खोए खोए खोजी हुए खोजत चतुर कुंट, मृग मद जुगत न जानत प्रवेश कै, गुर सिख संद मिले अंतर अंतरजामी से अंतरजामी स्वामी, गुरु सिख संत मिले, गुरु सिख संद मिले अंतर अंतरजामी स्वामी, सेव सेवक निरंतर आदेश के जी। बड़ा खूबसूरत है। मैनू जो मैं पढ़ भी रहा ब्रिज भाषा च है, असी अपने पाकिस्तानी दर्शकों श्रोतियां नूं दसीए कि इहदे च एक ब्यूटी है। एक भाषा सी, लिटरेरी लैंगुएज, उस वेले उस बैल्ट दे विच जिहड़ा ब्रिज कहंदे ने ये गंगा जमुना कल, पर यह लिटरेचर दी सी जिथे भाई गुरदास जी ने बड़े सॉलिड ठेठ पंजाबी च वारां भी लिखियां ने जिन्हां नूं असीं डिस्कस करांगे जदों असीं सवैये मुकम्मल कर ले, पर ये सवैये ब्रिज भाषा च ने। और इहदे च उन्हां ने दस्सिया कि जदों पति जिहड़ा है वो विदेश गया है, परदेश जिहदे लई असीं कहंदे सी, और वो पत्नी भी उस तो विछड़ी है, वो दूर ने और वो एक दूजे नाल भावें वो जिथे जिथे ने उत्थे गवाचे होए ने, अपने मन नूं शांत करन लई जिहड़ा है ਉਹ ਹੋਰ ਚੀਜ਼ਾਂ 'ਚੋਂ ਖੁਸ਼ੀ ਲੱਭਦੇ ਨੇ ਤੇ ਇੱਕ ਦੂਜੇ ਨੂੰ ਚਿੱਠੀਆਂ ਲਿਖਦੇ ਨੇ, ਉਹ ਉਹਨਾਂ ਦੇ ਮਿਲਾਪ ਤੋਂ। ਪਰ ਜਦੋਂ ਫਿਰ ਮਿਲਦੇ ਨੇ ਜਿਹੜੀ ਉਹ ਵਸਲ ਦੀ ਖੁਸ਼ੀ ਹੈ ਉਹ ਬਿਆਨੀ ਨਹੀਂ ਜਾ ਸਕਦੀ। ਔਰ ਇਹ ਕਹਿ ਕੇ ਫਿਰ ਉਹਨਾਂ ਨੇ ਕਿਹਾ ਇਸੇ ਤਰ੍ਹਾਂ ਜਿਹੜਾ ਆਤਮਾ ਦੀ ਦੁਨੀਆ ਦਾ ਤੁਰਿਆ ਹੋਇਆ ਰੂਹਾਨੀ ਦੁਨੀਆ ਦਾ ਖੋਜੀ ਹੈ, ਕਈ ਵਾਰ ਉਹ ਟੱਕਰਾਂ ਮਾਰਦਾ ਹੈ, ਇੱਧਰ ਉੱਧਰ ਖੁਸ਼ੀ ਲੱਭਣ ਦੀ, ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਪਰ ਜਦੋਂ ਫਿਰ ਪੂਰੇ ਗੁਰੂ ਰਾਹੀਂ ਮਿਲਾਪ ਹੋ ਜਾਂਦਾ ਹੈ ਰੱਬ ਦੇ ਨਾਲ, ਫਿਰ ਉਹ ਪੂਰੀ ਤਰ੍ਹਾਂ ਸਮਰਪਿਤ ਹੋ ਕੇ, ਜਿਵੇਂ ਵਿਛੋੜਾ ਅੱਗੋਂ ਪਿਆਰ ਵਧਾਉਣ ਲਈ ਜ਼ਰੂਰੀ ਹੁੰਦਾ, ਜਿਵੇਂ ਬੱਚਿਆਂ ਬਾਰੇ ਮਾਵਾਂ ਸਮਝਦੀਆਂ ਨੇ ਕਈ ਵਾਰੀ ਕਿ ਵੀ ਕਿਵੇਂ ਹੈ, ਪਰ ਜਦੋਂ 2 ਦਿਨ ਬੱਚੇ ਦੂਰ ਹੋ ਜਾਣ ਫਿਰ ਉਹਨਾਂ ਦਾ ਜਿਹੜਾ ਜੋ ਹਾਲ ਹੋਇਆ ਹੁੰਦਾ ਤੇ ਬੱਚੇ ਵੀ ਭਾਵੇਂ 2 ਦਿਨ ਕਿਤੇ ਕਰਨ ਫਿਰ ਮੰਮੀ ਮੰਮੀ ਕਰਕੇ ਆ ਕੇ ਚੰਬੜ ਜਾਂਦੇ ਨੇ। ਔਰ ਉਦੋਂ ਅਹਿਸਾਸ ਹੁੰਦਾ ਬੱਚਿਆਂ ਨੂੰ ਵੀ ਕਿ ਮਾਪਿਓ ਕਿੰਨੇ ਇੰਪੋਰਟੈਂਟ ਨੇ, ਔਰ ਮਾਪਿਓ ਨੂੰ ਵੀ ਲੱਗਦਾ ਵੀ ਬੱਚਿਆਂ ਬਿਨਾਂ ਦਾ ਘਰ ਹੀ ਜਿਹੜਾ ਇਹ ਬਿਲਕੁਲ ਖਾਲੀ ਹੈ। ਔਰ ਭਾਈ ਸਾਹਿਬ ਕਹਿੰਦੇ ਨੇ ਲਿਖਣ ਪੜਨ ਤੋਲੋ ਜਾਣੇ ਦਸੰਤਰ ਜੋਲੋ, ਕਿ 10 ਦਿਸ਼ਾਵਾਂ ਦੇ ਵਿੱਚ ਭਾਵੇਂ ਕੋਈ ਜਿਹੜਾ ਪਤੀ ਹੈ, ਹਸਬੈਂਡ ਹੈ ਜਾਂ ਵਾਈਫ ਬਾਹਰ ਹੋ ਸਕਦੀ ਹੈ, ਘਰ ਵਾਲਾ ਘਰ ਨਿਆਣਿਆਂ ਦੀ ਰਾਖੀ ਕਰਦਾ ਹੋ ਸਕਦਾ, ਕਿ ਉਹ ਜਦੋਂ ਕਰਦੇ ਨੇ ਲਿਖਣ ਪੜਨ, ਉਹ ਚਿੱਠੀ ਪੱਤਰ ਰਾਹੀਂ ਇੱਕ ਦੂਸਰੇ ਦੇ ਨਾਲ ਕਮਿਊਨੀਕੇਟ ਕਰਦੇ ਨੇ। ਕਹਿਤ ਸੁਨਤ ਹੈ ਵਿਦੇਸ਼ ਕੇ ਸੰਦੇਸ਼ ਕੋ, ਜਿਹੜੇ ਬਾਹਰੋਂ ਸੁਨੇਹੇ ਨੇ ਉਹ ਕਹਿਣ ਸੁਣਨ ਦੇ ਨਾਲ ਜਿਹੜਾ ਉਹ ਇੱਕ ਦੂਸਰੇ ਦੇ ਨਾਲ ਕਮਿਊਨੀਕੇਟ ਕਰਦੇ ਨੇ। ਦੇਖਤ ਔਰ ਦੇਖੀਅਤ ਇਤ ਪੁੱਤ ਦੋਏ ਹੋਏ, ਭੇਟਤ ਪਰਸਪਰ ਬਿਰਹਾ ਆਵੇਸ਼ ਕੇ, ਪਰ ਜਦੋਂ
ਉਹ ਇੱਕ ਦੂਸਰੇ ਨੂੰ ਫਿਰ ਮਿਲਦੇ ਨੇ। ਆਵੇਸ਼ ਹੁੰਦਾ ਜਿਸ ਐਕਸਾਈਟਮੈਂਟ ਦੇ ਨਾਲ ਬਿਰਹਾ ਜਿਹੜਾ ਵਿਛੋੜਾ ਸੀ, ਜਿਸ ਫਿਰ ਐਕਸਾਈਟਮੈਂਟ ਦੇ ਨਾਲ ਉਹ ਇੱਕ ਦੂਜੇ ਨੂੰ ਗ੍ਰੀਟ ਕਰਦੇ ਨੇ, ਇੱਕ ਦੂਸਰੇ ਨੂੰ ਜਿਹੜਾ ਉਹਦਾ ਵੈਲਕਮ ਕਰਦੇ ਨੇ, ਦੇਖਤ ਔਰ ਦੇਖੀਅਤ ਕਿ ਵੀ ਉਹ ਉਸ ਸਾਰੇ ਨੂੰ ਫਿਰ ਉਹ ਮਿਲਾਪ ਹੀ ਦੱਸ ਸਕਦਾ ਹੈ ਕਿ ਉਸ ਮਿਲਣ ਦਾ ਜਿਹੜਾ ਵਿਛੋੜੇ ਤੋਂ ਬਾਅਦ ਹੈ ਕਿੰਨਾ ਆਨੰਦ ਹੈ। ਭੇਟਤ ਪਰਸਪਰ ਬਿਰਹਾ ਆਵੇਸ਼ ਕੈ, ਖੋਏ ਖੋਏ ਖੋਜੀ ਹੋਏ ਖੋਜਤ ਚਤੁਰ ਕੁੰਟ, ਮ੍ਰਿਗ ਮਦ ਜੁਗਤ ਨਾ ਜਾਣਤ ਪ੍ਰਵੇਸ਼ ਕੈ। ਹੁਣ ਇੱਥੇ ਦੂਸਰਾ ਅਲੰਕਾਰ ਮਿਰਗ ਹਿਰਣ ਦਾ ਜੀ। ਹਿਰਣ ਦੇ ਢਿੱਡ ਦੇ ਵਿੱਚ ਕਸਤੂਰੀ ਹੁੰਦੀ ਹੈ, ਬੜੀ ਮਹਿੰਗੀ ਵਿਕਦੀ ਹੈ। ਖੁਸ਼ਬੂਆਂ ਹੁਣ ਤਾਂ ਆਰਟੀਫੀਸ਼ੀਅਲ ਸੈਂਟ ਆ ਗਏ, ਕੁਦਰਤੀ ਸੀ, ਚੰਦਨ ਹੋਈ, ਅਗਰਬੱਤੀ ਹੋਈ, ਜਿਹਨੂੰ ਇਹ ਸੀ ਅਗਰ ਦੀ ਲੱਕੜ ਸੀ, ਔਰ ਜਿਹੜੀ ਕੁਦਰਤ ਕੇਸਰ ਉਹ ਵੀ ਨੈਚੁਰਲ ਸੀ, ਔਰ ਇਹ ਕਸਤੂਰੀ ਇਹ ਜਿਹੜੀ ਹਿਰਣ ਦੇ। ਪਰ ਹਿਰਣ ਨੂੰ ਖੁਸ਼ਬੂ ਤਾਂ ਆਉਂਦੀ ਹੈ, ਪਰ ਚਾਰ ਫਿਰ ਇਹ ਦੌੜ ਪਿਆ ਫਿਰ ਰਿਹਾ ਹੁੰਦਾ, ਉਹ ਕਹਿੰਦਾ ਵੀ ਕਿੱਥੇ ਹੈ, ਉਹਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਤਾਂ ਖੁਦ ਉਸ ਖੁਸ਼ਬੂ ਦਾ ਮਾਲਕ ਹੈ, ਉਹਦੇ ਕੋਲ ਹੈ। ਇਸੇ ਤਰ੍ਹਾਂ ਜਿਹੜਾ ਰੱਬ ਸਾਡੇ ਅੰਦਰ ਬੈਠਾ ਹੋਇਆ ਹੈ, ਅਸੀਂ ਲੱਭ ਰਹੇ ਹਾਂ, ਕੋਈ ਮੰਤਰ, ਕੋਈ ਜੰਤਰ, ਕੋਈ ਤੰਤਰ, ਕੋਈ ਮੜੀਆਂ, ਕੋਈ ਮਸਾਣ, ਕੋਈ ਕਬਰਾਂ, ਕੋਈ ਬਾਬਾ, ਕੋਈ ਇੱਧਰ ਕੋਈ ਉੱਧਰ, ਪਰ ਜਿਹੜਾ ਅੰਦਰ ਸਾਡੇ ਕਸਤੂਰੀ ਹੈ ਉਸ ਨੂੰ ਕਿ ਭਾਈ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਤੇਰੇ ਨਾਲ ਹੈ। ਭਾਈ ਸਾਹਿਬ ਬਿਆਨ ਕਰਦੇ ਨੇ, ਖੋਏ ਖੋਏ ਖੋਜੀ ਹੋਏ ਖੋਜਤ ਚਤੁਰ ਕੁੰਟ, ਚਾਰੇ ਕੁੰਡਾਂ ਚਾਰੋਂ ਡਾਇਰੈਕਸ਼ਨ ਸੇ ਲੱਭਦਾ ਫਿਰ ਲਿਆ ਵੀ ਮੈਨੂੰ ਕਿੱਥੋਂ ਰੱਬ ਕਿੱਥੇ ਮਿਲੇ। ਲੇਕਿਨ ਮ੍ਰਿਗ ਮਦ ਜੁਗਤ ਨਾ ਜਾਣਤ ਪਰ, ਜਿਵੇਂ ਮ੍ਰਿਗ ਹਿਰਣ ਇਹ ਜਾਣਦਾ ਨਹੀਂ ਹੈ ਕਿ ਵੀ ਇਹ ਤਾਂ ਉਹਦੇ ਕੋਲ ਹੀ ਆ, ਉਹ ਮਸਕ ਜਿਹੜਾ ਉਹਦੀ ਕਸਤੂਰੀ ਆ, ਉਹਨੂੰ ਮਸਕ ਕਹਿੰਦੇ ਨੇ ਅੰਗਰੇਜ਼ੀ ਚ। ਗੁਰ ਸਿੱਖ ਸੰਦ ਮਿਲੇ ਅੰਤਰ ਅੰਤਰ ਜਾਮੀ ਸੁਆਮੀ। ਇਸੇ ਤਰ੍ਹਾਂ ਜਿਹੜਾ ਸਿੱਖ ਜਿਹਨੇ ਚਾਰ ਚਫੇਰੇ ਭਟਕ ਲਿਆ ਤੇ ਅਲਟੀਮੇਟਲੀ ਉਹ ਦਿਲ ਦੀ ਜਾਣਨ ਵਾਲੇ, ਘਟ ਦੀ ਜਾਣਨ ਵਾਲੇ, ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ ਹੈ ਕਿ ਭਲਾ ਕੀ ਹੈ, ਬੁਰਾ ਕੀ ਹੈ, ਉਹਨਾਂ ਦੋਨਾਂ ਦੀ ਪੀੜ ਨੂੰ ਪਛਾਣਨ ਵਾਲਾ ਜਿਹੜਾ ਰੱਬ ਹੈ, ਗੁਰੂ ਹੈ। ਜਦੋਂ ਉਸ ਦੇ ਨਾਲ ਸਿੱਖ ਦਾ ਮੇਲ ਹੁੰਦਾ, ਸੇਵ ਸੇਵਕ ਨਿਰੰਤਰ ਆਦੇਸ਼ ਕੇ, ਫਿਰ ਜਿਵੇਂ ਉਹ ਪਤੀ ਪਤਨੀ ਦਾ ਆਪਸੀ ਵਿਛੋੜਾ ਮਿਟ ਕੇ ਵਸਲ ਸੀ, ਫਿਰ ਇੱਕ ਦੂਜੇ ਦੇ ਨੁਕਸ ਨਹੀਂ ਸੀ ਕੱਢਦੇ ਕਿ ਵੀ ਤੂੰ ਆਹ ਕੀ ਕੀਤਾ, ਤੂੰ ਉਹ ਕੀ ਕੀਤਾ। ਫਿਰ ਹੁੰਦਾ ਸੀ ਨਾ 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 ਭਾਈ ਇਹ ਮੇਰੇ ਲਈ ਬਣੀ ਹੈ, ਉਹ ਕਹਿੰਦਾ ਤੂੰ ਮੇਰੇ ਲਈ ਬਣਿਆ। ਇਵੇਂ ਹੀ ਸਿੱਖ ਭਟਕ ਭੁਟਕ ਕੇ ਜਦੋਂ ਫਿਰ ਗੁਰੂ ਦੇ ਆ ਕੇ ਆਪਾ ਸੁੱਟ ਦਿੰਦਾ, ਫਿਰ ਉਹ ਕਹਿੰਦਾ ਹੈ ਕਿ ਭਾਈ ਭਲੇ ਬੁਰੇ ਹਮ ਥਾਰੇ, ਕਿ ਭਾਈ ਤੂੰ ਭਲੇ ਹੈ ਭਾਵੇਂ ਬੁਰੇ ਹੈ, ਥਾਰੇ ਹੈ ਤੇਰੇ। ਜੀ ਡਾਕਟਰ ਸਾਹਿਬ, ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਭਰਾ ਸੁਣਾ ਗਿਆ ਦੋ, ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।